लगभग 1400 सवार ते बेहतरीन मयारी माहौल। नेज़ाबाजी दा एह जलसा गुजरात दी तहसील खारियां दी एक बस्ती सरजमीने शाह सर मस्ते च लग्या होया है। अक्तूबर दी 27, 28 ते 29 तरीखां नूं लगण वाली इस रौनक विच पूरी धरती दे सवार इस खेड दा मान सम्मान वधाउण लई हिस्सा ले रहे ने। टीम आई क्लब नंबर 58। पहला दिन सिंगल ते बाकी टाइम सैक्शन मुकाबलियां दे नामे लगा होया है। वड्डा ग्राउंड, वड्डे इंतजाम ते वड्डे इनाम, ये सारे दावे ते दलीलां आला ए मेला अपने पूरे हिसाब किताब नाल जारी है। जे इस रौनक दी दाद इनू सजाण वाले वीरां चौधरी यासिर मुजाहिद ते चौधरी मुदस्सर अली होरां नूं बनदी है कि इन्नी मखलूक नूं सामना ਇਹ ਵੀ ਦਿਲ ਗੁਰਦੇ ਦੀ ਗੱਲ ਏ। ਇਸ ਮੇਲੇ ਵਿੱਚ ਹਿੱਸਾ ਲੈਣ ਵਾਲਾ ਲਗਭਗ 1400 ਸਵਾਰ ਆਪਣੇ ਨਾਲ ਇੱਕ ਦਾਸਤਾਨ ਲੈ ਕੇ ਇੱਥੋਂ ਤੱਕ ਅਪੜਿਆ ਏ। ਜੇ ਕਦੀ ਵਕਤ ਤੇ ਹਾਲਾਤ ਮੌਕਾ ਦੇਣ ਤੇ ਸਾਡੀ ਇਹ ਮਨ ਦੀ ਮੁਰਾਦ ਏ ਕਿ ਅਸੀਂ ਇਹਨਾਂ ਸਾਰਿਆਂ ਨਾਲ ਹਾਲ-ਵਾਲ ਵੰਡਾਈਏ। ਵੀਰੋ ਇਹ ਤੇ ਸ਼ਾਇਦ ਮੁਮਕਿਨ ਨਹੀਂ, ਪਰ ਅਸੀਂ ਜੋ ਹੋ ਸਕਿਆ ਉਹ ਕਰਾਂਗੇ ਤੇ ਕੋਸ਼ਿਸ਼ ਹੈ ਕਿ ਇਸ ਖੇਡ ਤੇ ਸ਼ੌਕ ਨਾਲ ਜੁੜੇ ਉਹ ਹੀਰੇ ਜਨਾਬ ਦੇ ਸਾਹਮਣੇ ਲੈ ਕੇ ਆਈਏ ਜਿਨ੍ਹਾਂ ਦੀ ਚਮਕ ਤੋਂ ਜਹਾਨ ਵਾਕਿਫ ਹੈ। ਚਲੋ ਹੁਣ ਤੇ ਜੀ ਤਕਰੀਬਨ ਆਸਤਾ ਸਾਡੇ ਵੀ ਸ਼ੌਕ ਬਹੁਤ ਬੜਾ ਵੱਧ ਗਿਆ ਜੀ। ਤੇ ਪਹਿਲਾਂ ਥੋੜਾ ਜਿਹਾ ਇੰਨਾ ਕਿ ਜ਼ਿਆਦਾ ਜਿਹੜੇ ਜੀ ਨੇ ਨਾ ਉਹ ਹੁਣ ਆ ਕੇ ਜੇ ਫਿਰ ਚੱਲਦੇ ਨੇ ਪਏ ਜੀ। ਉਸ ਦਿਨ ਦੂਜਿਆਂ ਇਲਾਕਿਆਂ ਵਿੱਚ ਸਮਝਦਾਰ ਲੋਕ ਜ਼ਿਆਦਾ ਨੇ, ਦੂਜਿਆਂ ਇਲਾਕਿਆਂ ਵਿੱਚ ਸ਼ੌਕ ਬਹੁਤ ਜ਼ਿਆਦਾ ਸੀ। ਹੁਣ ਤੇ ਖੈਰ ਅਸੀਂ ਉਹਨਾਂ ਦੀ ਵੀ ਸ਼ੌਕ ਬੜਾ ਵੱਧ ਗਿਆ। ਤੇ ਮੇਲਿਆਂ ਦਾ ਵੀ ਸਾਡੇ ਮੇਲੇ ਜਿਹੜੇ ਨੇ ਉਹਨਾਂ 'ਚ ਦੂਜਿਆਂ ਮੇਲਿਆਂ ਵਿੱਚ ਫਰਕ ਕੋਈ ਇਸ ਤਰ੍ਹਾਂ ਤੇ ਨਹੀਂ ਹੈ ਕੁਝ ਨਾ। ਤੇ ਵੈਸੇ ਸਾਡੇ ਵੀ ਮੇਲੇ ਬਹੁਤ ਅੱਛੇ ਨੇ ਜੀ। ਗੁਜਰਾਤ ਦੇ ਮੰਡੀ ਦੇ ਮਹਿਮਾਨ ਨਵਾਜ਼ ਵੀ ਨੇ ਬੰਦੇ, ਤੇ ਘੋੜੇ ਸਾਂਭ ਮਹਿਮਾਨ ਸਾਂਭ ਸਾਰਾ ਹੁਣ ਤੇ ਤਕਰੀਬਨ ਇੱਕੋ ਜਿਹੇ ਹੋ ਗਏ। ਤੇ ਹੁਣ ਸੈਕਸ਼ਨ ਟੀਮਾਂ ਵੱਜਦੀਆਂ ਪਈਆਂ ਨੇ, ਤੁਸੀਂ ਵੀ ਦੌੜੇ ਹੋ, ਉਹ ਜ਼ਾਹਰੀ ਗੱਲ ਹੈ। ਅੱਛਾ, ਇਹ ਗੱਲ ਕਿਵੇਂ ਆਖਦੇ ਨੇ ਕਿੱਲੇ ਨਾਲ ਮੁਕੱਦਰਾਂ ਦੇ ਹੁੰਦੇ ਜੀ? ਬਿਲਕੁਲ ਬਾਈ ਚਾਂਸ ਦੀ ਗੇਮ ਹੈ, ਬਾਈ ਚਾਂਸ ਹੈ। ਕੋਈ ਪਤਾ ਨਹੀਂ ਕਿ ਕੋਈ ਪਹਿਲੇ ਸੀਜ਼ਨ 'ਚ ਦੌੜਦਾ ਪਿਆ, ਪਹਿਲੇ ਮੇਲੇ ਦੌੜਦਾ ਪਿਆ, ਜਿੱਤ ਜੇ। ਅੱਛਾ। ਤੇ ਕਈ ਉਹ ਲੋਕ ਨੇ ਜਿਹੜੇ ਬਹੁਤ ਅਰਸੇ ਦੀ ਦੌੜਦੇ ਨੇ ਤੇ ਜਿੱਤ ਅੱਲਾ ਨੇ ਦੇਣੀ। ਅਸਲ ਇੰਨੇ ਕਿ ਜਿਤਨੀ ਚਿਰ ਬੰਦਾ ਜ਼ਿਆਦਾ ਹੁਣ ਜਿਸ ਤਰ੍ਹਾਂ ਹੁੰਦਾ ਹੈ ਕਿ ਜਿਤਨਾ ਚਿਰ ਬੰਦਾ ਨਾ ਸਮਝ ਰਹਿੰਦਾ ਨਾ ਉਨੀ ਦੇਰ ਉਹਨੂੰ ਸਿਰਫ ਔਰ ਸਿਰਫ ਉਹਦਾ ਸਾਰਾ ਫੋਕਸ ਹੁੰਦਾ, ਉਹਦੀ ਸਾਰੀ ਮਿਹਨਤ ਹੁੰਦੀ ਕਿੱਲੇ ਤੇ। ਸਹੀ ਹੈ। ਉਹ ਬਾਹਲੇ ਕਿੱਲੇ ਮਾਰਦਾ ਜਿਉਂ ਬੰਦਾ ਆਉਂਦਾ ਨਾ ਜੇ ਚੱਲਦਾ ਹੈ ਸਵਾਰੀ ਵਿੱਚ, ਉਹਨੂੰ ਹੋਰ ਢੇਰ ਸਾਰੇ ਉਹਦੇ ਕੰਮ ਨੇ ਕਰਨ ਵਾਲੇ ਸਵਾਰੀ ਦੇ। ਉਹ ਸਾਰੇ ਲਵਾਜ਼ਮਾਤ ਪੂਰਾ ਕਰਦੇ ਆਏ, ਉਹ ਕਿੱਲੇ ਦੀ ਏਡੀ ਵੱਡੀ ਟੈਨਸ਼ਨ ਨਹੀਂ ਉਹ ਲੰਦਾ ਸਮਝਦਾ। ਜਿਹੜੇ ਸਵਾਰੀ ਦੇ ਫੋਲ ਨੇ ਉਹ ਨਾ ਤੇ ਕਿੱਲੇ ਦਾ ਜਿਹੜਾ ਉਹਦੀ ਉਹ ਏਡੀ ਵੱਡੀ ਉਹ ਮਿਹਨਤ ਨਹੀਂ ਉਹਦੀ ਹੁੰਦੀ। ਕਰਦੇ ਨੇ ਲੇਕਿਨ ਇਤਨੀ ਮਿਹਨਤ ਨਹੀਂ ਹੁੰਦੀ ਜਿਤਨੀ ਸਵਾਰੀ ਦੀ। ਉਹ ਸਮਝਦਾ ਕਿ ਮੇਰੇ ਨਾਂ ਨਾਲ ਕੋਈ ਇੰਜ ਦਾ ਫੋਲ ਨਾ ਲੱਗੇ ਕਿ ਜਿਹੜਾ ਕੋ ਮੈਂ ਉਹ ਫਰਕ ਹੈ ਜੀ। ਬੜੀ ਪਤੇ ਦੀ ਗੱਲ ਕੀਤੀ, ਬੜਾ ਫਰਕ ਹੈ। ਮਤਲਬ ਜਿਹੜਾ ਸਵਾਰ ਹੈ ਜਿਹੜੇ ਨਵੇਂ ਸ਼ੌਕੀਨ ਨੇ ਨਾ ਜੀ, ਉਹਨਾਂ ਨੇ ਉਹ ਕਿੱਲੇ ਅੱਜ ਹਰ ਗੇਮ ਵੀ ਨੰਬਰਾਂ ਦੀ ਆ ਗਈ। ਹਾਂਜੀ ਹਾਂਜੀ। ਉਸ ਤਰ੍ਹਾਂ ਦੀ ਰਹੀ ਵੀ ਨਹੀਂ, ਚੇਂਜ ਹੋ ਗਈ, ਬਹੁਤ ਜ਼ਿਆਦਾ ਚੇਂਜ ਹੋ ਗਈ। ਸਵਾਰੀ ਨੂੰ ਵੇਖਦਾ ਕੋਈ ਨਹੀਂ, ਸਵਾਰੀ ਦਾ ਏਡੇ ਵੱਡੇ ਸ਼ੌਕੀਨ ਕੋਈ ਨਹੀਂ, ਸਮਝ ਕੋਈ ਨਹੀਂ। ਤੋ ਜਿਹੜਾ ਨਵਾਂ ਸ਼ੁਰੂ ਹੁੰਦਾ ਨੇ ਜੀ, ਉਹ ਸਾਰੀ ਮਿਹਨਤ ਕਰਦਾ ਕਿੱਲੇ ਤੇ। ਘੋੜਾ ਲੁੱਗਾ ਆਪ ਲੁੱਗਾ, ਉਹਦੀ ਕੋਈ ਸੈਟਿੰਗ ਨਹੀਂ। ਤੇ ਉਹ ਜ਼ਾਹਿਰ ਹੈ ਉਹਦੀ ਮਿਹਨਤ ਕਿੱਲਿਆਂ ਤੇ ਹੁੰਦੀ, ਉਹ ਕਿੱਲੇ ਮਾਰਦਾ ਜੀ। ਜਿਹੜਾ ਸਵਾਰ ਹੈ ਉਹ ਸਮਝਦਾ ਕਿ ਮੇਰਾ ਕੋਈ ਫੋਲ ਹੋਰ ਨਾ ਆਵੇ, ਉਹ ਆਪਣੇ ਫੋਲ ਕਵਰ ਕਰਦਾ, ਕਲੀਅਰ ਕਰਦਾ। ਵੈਲਕਮ ਕਰਨੇ ਆ ਜੀ ਅਸੀਂ, ਤੇ ਬੜਾ ਤਬੀਅਤ ਇੱਥੋਂ ਖੁਸ਼ ਹੁੰਦੀ ਹੈ, ਬੜੇ ਰਾਜ਼ੀ ਹੁੰਦੇ ਹਾਂ ਕਿਉਂਕਿ ਸਾਡਾ ਸ਼ੌਕ ਹੈ ਜੀ। ਤੇ ਨਵੇਂ ਜਿਹੜੇ ਆਉਣ ਵਾਲੇ ਨੇ ਉਹ ਸਾਡੇ ਸ਼ੌਕ 'ਚ ਇਜ਼ਾਫਾ ਹੁੰਦਾ ਪਿਆ। ਬਿਲਕੁਲ ਕੋਈ ਸ਼ੱਕ ਨਹੀਂ। ਸ਼ੁਗਲ ਵੇਖੋ ਨਾ ਜੀ, ਅੱਗੇ ਸਵਾਰ ਕੋਈ ਨਹੀਂ ਸਾਡੇ, ਬਿਲਕੁਲ ਇੱਥੇ 100-125 ਸਵਾਰ ਹੋਣਾ ਸਾਰਾ। ਅੱਜ ਹੁਣ ਸਾਡੇ 1300-1400 ਸਵਾਰ ਤੇ ਸਾਡਾ ਗੁਜਰਾਤ ਦਾ ਸਿਰਫ। ਬਿਲਕੁਲ ਨਵੇਂ ਸ਼ੌਕੀਨ ਆਏ ਨੇ, ਗੇਮ ਨੂੰ ਉਹਨਾਂ ਨੇ ਬੜਾ ਅਪ ਕੀਤਾ, ਸ਼ੌਕ ਨੂੰ ਵਧਾਇਆ ਨੇ। ਮਿਹਨਤ ਕਰਨੀ ਚਾਹੀਦੀ, ਕਰਦੇ ਵੀ ਨੇ। ਮਿਹਨਤ ਕਰਨੀ ਚਾਹੀਦੀ ਹੈ, ਅੱਗੇ ਆਉਣਾ ਚਾਹੀਦਾ। ਇਹ ਹੀ ਰੀਸ, ਇਹਦੇ ਨਾਲ ਹੀ ਬੰਦਾ ਪਲੇਅਰ ਬਣਦਾ ਕਿ ਉਹ ਪਲੇਅਰ ਦੇ ਕਿਹੜਾ 4 ਹੱਥ ਨੇ ਤੇ ਮੇਰੇ 2 ਨੇ। ਮਿਹਨਤ ਕਰਨੀ, ਜਿਸ ਵੇਲੇ ਚੰਗਾ ਜਿਹੜਾ ਲੱਗੇ ਉਹਦੀ ਰੀਸ ਕਰ ਲਈ ਦੀ। ਜਿਹੜਾ ਸਵਾਰ ਚੰਗਾ ਤੁਹਾਨੂੰ ਲੱਗਦਾ, ਜਿਹੜਾ ਤੁਹਾਨੂੰ ਪਸੰਦ ਹੈ, ਉਹਦੀ ਰੀਸ ਕਰ ਲਈ ਦੀ। ਤੇ ਬਿਹਤਰੀ ਵਾਲੇ ਪਾਸੇ ਨਾਨਕਿਆਂ ਨੂੰ ਵੀ ਦਾਦਕਿਆਂ ਨੂੰ ਵੀ ਸਾਰੇ ਸਵਾਰ ਤੇ ਘੋੜਿਆਂ ਦੇ ਸ਼ੌਕੀਨ ਨੇ। ਤੇ ਉਹਨਾਂ ਨੂੰ ਵੇਖਣਾ, ਉਹਨਾਂ ਕੋਲੋਂ ਵੈਸਟ ਬਲੰਗ ਵੀ ਹੋਣਾ ਜਿੱਥੋਂ ਕਿ ਫੋਲ ਕਰਨਾ। ਤੇ ਸਾਡੇ ਜਿਹੜੇ ਸਾਨੂੰ
ਬੜਾ ਇਸ ਗੱਲ ਦਾ ਉਹ ਪੰਚਾਗਿਰੀ ਹੈ ਨਾ ਜੀ ਸਾਡੀ, ਉਹ ਇਸ ਗੱਲ ਤੇ ਹੈ ਕਿ ਸਾਰੇ ਬਜ਼ੁਰਗ ਜਿਹੜੇ ਨੇ ਸਿਆਣੇ ਸਮਝਦਾਰ ਬਹੁਤ ਅੱਛੇ ਸਵਾਰ ਤੇ ਤਾਜ਼ੀਦਾਰ, ਉਹ ਬਚਪਨ ਵਿੱਚ ਜਿਸ ਵੇਲੇ ਪੈਦਾ ਹੋਏ ਆ ਤੇ ਲਿੰਗੀ ਲੜਕੇ ਆ, ਨਾਨਕੇ ਮਾਮੇ ਜਿਹੜੇ ਨੇ ਉਹ ਵੀ ਸਾਰੇ ਸਵਾਰ, ਤਾਲਕੇ ਵੀ, ਉਧਰੋਂ ਵੀ ਰਹਿਨਮਾਈ ਹੋਣੀ, ਉਧਰੋਂ ਵੀ ਰਹਿਨਮਾਈ ਹੋਣੀ, ਤਾਂ ਬਚਪਨ ਵਿੱਚ ਕੰਮ ਜਿਹੜਾ ਉਹ ਵਾਵਾ ਜਿਹਾ ਮਾਮਾ ਹੀ ਨੇ ਮਮਿਆਮ ਧਾਰੀ ਤੇ ਇਹਨਾਂ ਨੂੰ ਹੁਣ ਇਕੱਲੇ ਨੇ ਤੇ ਸਾਨੂੰ ਹੁਣ ਹੌਲੀ ਹੌਲੀ ਇਹਨਾਂ ਨੇ ਆਖਣਾ ਵਿੱਚ ਛੱਡ ਦਿੱਤੇ ਹੈ। ਤੇ ਜਿਕਣਾ ਮਾਯੂਸੀ ਜੀ ਤੇ ਅਜੀਬ ਜੀ ਅਸੀਂ ਵੀ ਹੋ ਗਏ ਹਾਂ ਕਿ ਸਾਡੀ ਰੂਟੀਨ ਇੰਝ ਹੀ ਸਾਰਿਆਂ ਪਾਸਿਆਂ ਦੀ ਬੇਇੱਜ਼ਤ ਹੋਣਾ। ਜਿਸ ਬਜ਼ੁਰਗ ਨੇ ਵੇਖਣਾ ਉਹ ਇਹ ਫਲਾਣਿਆਂ ਟਿੰਗਿਆ ਕੀ ਕੀਤੇ, ਇਹ ਕੀ ਕਰਨਾ ਪਿਆ, ਇੱਥੋਂ ਇਹ ਨਹੀਂ ਕਿਉਂ ਕੀਤਾ ਜੀ, ਇੱਥੋਂ ਇਹ ਨਹੀਂ ਕਿਉਂ ਕੀਤੇ, ਤੇ ਉਹ ਬੇਇੱਜ਼ਤੀ ਬਲੰਗੀ ਹੁੰਦੀ ਤੇ ਉਹਦੇ ਵਿੱਚ ਉਹ ਰਹਿਨਮਾਈ ਵੀ ਹੁੰਦੀ ਤੇ ਬੜਾ ਮਜ਼ਾ। ਹੁਣ ਉਹ ਜਿਸ ਵੇਲੇ ਤੇ ਪੰਚਾਗਿਰੀ ਆਪਣੇ ਤੇ ਆਈ ਹੈ ਉਹ ਮਜ਼ਾ ਨਹੀਂ ਰਿਹਾ। ਸਹੀ, ਬਿਲਕੁਲ ਸਹੀ। ਜਿਹੜਾ ਸਟੂਡੈਂਟ ਵਿੱਚ ਮਜ਼ਾ ਨਾ ਜੀ ਉਹ ਨਹੀਂ ਤੇ ਜ਼ਬਰਦਸਤ। ਮੇਲਾ ਜਾਰੀ ਏ ਤੇ ਰੌਣਕਾਂ ਤੇ ਡੇਰੇਦਾਰੀਆਂ ਵੀ। ਸਿੰਗਲ ਮੁਕਾਬਲੇ ਪਹਿਲੇ ਦਿਨ ਹੀ ਮੁਕੰਮਲ ਹੋ ਗਏ ਤੇ ਸ਼ਾਮ ਹੋਣ ਤੋਂ ਪਹਿਲੇ ਹੀ ਸੈਕਸ਼ਨਾਂ ਦੌੜਨੀਆਂ ਸ਼ੁਰੂ ਹੋ ਗਈਆਂ। ਇਸ ਜਲਦੀ ਦੇ ਵਿੱਚ ਵੀ ਹਰ ਸਵਾਰ ਨੂੰ ਆਪਣਾ ਖੇਡ ਵਿਖਾਉਣ ਦਾ ਪੂਰਾ ਮੌਕਾ ਤੇ ਮੈਦਾਨ ਦਿੱਤਾ ਗਿਆ। ਇਸ ਖੇਡ ਨਾਲ ਜੁੜੇ ਵੀਰਾਂ ਦੀ ਇੱਕ ਗੱਲ ਬੜੀ ਖਾਸ ਏ, ਜਿਹੜੀ ਬਾਕੀ ਜਲਸਿਆਂ ਵਾਂਗੂ ਮੇਲਾ ਸ਼ਾਹਸਰ ਮਸਤ 'ਚ ਵੇਖਣ ਨੂੰ ਵੀ ਮਿਲੀ ਏ। ਜੇ ਰੱਬ ਦੀ ਜ਼ਾਤ ਨਾਲ ਇਹਨਾਂ ਦੀ ਮੁਹੱਬਤ ਬੜੀ ਵੱਖਰੀ ਜਿਹੀ ਵੇਖੀਏ, ਜਿਹੜੀ ਹਰ ਸ਼ੌਕ ਤੇ ਹਰ ਜਜ਼ਬੇ ਨਾਲੋਂ ਭਾਰੀ ਏ। ਇੱਥੇ ਵੀ ਇੱਕ ਪਾਸੇ ਮੇਲਾ ਤੇ ਦੁਨੀਆ ਜਾਨ ਦੀ ਰੌਣਕ ਏ ਤੇ ਇੱਕ ਨੁਕਰੇ ਹਰ ਮੌਲ ਦੀ ਪਰਵਾਹ ਕੀਤੇ ਬਗੈਰ ਸਾਡੇ ਵੀਰ ਰੱਬ ਨੂੰ ਮੱਥਾ ਪੈ ਟੇਕਦੇ ਨੇ। ਦੂਜਾ ਦਿਨ ਵੀ ਤਕਰੀਬਨ ਮੁੱਕ ਚੱਲਿਆ ਏ ਤੇ ਸੈਕਸ਼ਨ ਮੁਕਾਬਲੇ ਜਿਨ੍ਹਾਂ ਵਿੱਚ ਚੰਗੀਆਂ ਵੱਡੀਆਂ ਟੀਮਾਂ ਪੁਆਇੰਟ ਮਿਸ ਕਰਕੇ ਤੇ ਘੋੜੇ ਲਦਾ ਚੁੱਕੀਆਂ ਨੇ ਤੇ ਕੁਝ ਸਾਡੇ ਵੀਰ ਤੇ ਕੁਝ ਡਾਢੇ ਸਵਾਰ ਤੇ ਸੈਕਸ਼ਨਾਂ ਪਿੜ ਵਿੱਚ ਮੌਜੂਦ ਨੇ ਤੇ ਤੀਜੇ ਦਿਨ ਦਾ ਮੈਦਾਨ ਬੜਾ ਸਖਤ ਹੈ। जी माशाल्लाह जी, ਇਹ ਗੁਜਰਾਤ ਦੇ ਕਹਿ ਲਓ ਕਿ ਯਾਦਗਾਰ ਮੇਲੇ ਵਿੱਚ ਇੱਕ ਮੇਲਾ ਕਿ ਜਿਹਦੇ ਵਿੱਚ ਮਾਸ਼ਾਅੱਲਾ ਤਕਰੀਬਨ 1300 ਤੋਂ ਅਬਾਵ ਜਿਹੜੇ ਨੇ ਉਹ ਸਵਾਰਾਂ ਸ਼ਿਰਕਤ ਕੀਤੀ ਹੈ ਤੇ ਸਿੰਗਲ ਨੇਰਾਬਾਜ਼ੀ ਬਹੁਤ ਅੱਛੀ ਹੋਈ ਹੈ। ਬਿਲਕੁਲ ਯੰਗ ਲੜਕਾ ਜਿਹੜਾ ਹੈ ਉਹ ਜਿੱਤਿਆ ਇਹਦੇ ਵਿੱਚ ਤੇ ਬਹੁਤ ਅੱਛੀ ਗੈਦਰਿੰਗ, ਪੂਰਾ ਪਾਕਿਸਤਾਨ ਦੇ ਕਲੱਬਾਂ ਦੀ ਇੱਥੇ ਨੁਮਾਇੰਦਗੀ ਹੈ ਤੇ सब तो बड़ी बात है कि इंतज़ामिया ने बहुत अच्छा ग्राउंड, बहुत अच्छे इंतजामात और बहुत अच्छी जजमेंट हुई है इस मेले में। घोड़ा रखना भी सुन्नत है, घोड़सवारी भी सुन्नत है। फिर जी आप दे हवाले नाल कि आप निशानाबाजी ते घोड़सवारी आप सल्लल्लाहु अलैहि वसल्लम दे बेहतरीन मशागल हुई सी, वो दो चीज़ां इस गेम दे विच ऐड ने ਤੇ ਉਹ ਜਿਹੜੀ ਸਾਡੀ ਨੌਜਵਾਨ ਨਸਲ ਹੈ ਉਹਨੂੰ ਸਾਨੂੰ ਇਸ ਤਰ੍ਹਾਂ ਦੀ ਅੱਛੀ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਵਿੱਚ ਉਹਨਾਂ ਦਾ ਹਿੱਸਾ ਲੈਣਾ ਬੜਾ ਲਾਜ਼ਮ ਹੈ ਤੇ ਸਾਡੇ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨ ਜਿਹੜੇ ਨੇ ਸ਼ੌਕ ਨਾਲ ਮੁੰਸਲਿਕ ਹੋ ਰਹੇ ਨੇ। ਉਹਦੇ ਨਾਲ ਉਹਨਾਂ ਨੂੰ ਆਪਣੀ ਸਕਾਫਤ, ਆਪਣੇ ਇਲਾਕੀ ਕਦਰਾਂ ਔਰ ਫਿਜ਼ੀਕਲੀ ਫਿਟਨੈਸ ਸਾਡਾ ਜੀ ਇਤਫਾਕ ਨੇਰਾਬਾਦ ਕਲੱਬ ਗੁਜਰਾਤ ਜੀ ਤੇ ਸਾਡੀਆਂ ਅਲਹਮਦੁਲਿਲਾ 7 ਟੀਮਾਂ ਨੇ ਇੱਥੇ ਹਿੱਸਾ ਲਿਆ ਤੇ 3 ਟੀਮਾਂ ਹੁਣ ਕੁਆਲੀਫਾਈ ਕੀਤੀਆਂ ਇਨਸ਼ਾਅੱਲਾ ਨੈਕਸਟ ਰਾਊਂਡ ਲਈ। ਜਿਤਨੇ ਸੀਨੀਅਰਸ ਨੇ ਮੈਂ ਉਹਨਾਂ ਸਾਰਿਆਂ ਦੀ ਕਦਰ ਕਰਨਾ ਤੇ ਉਹਨਾਂ ਕੋਲ ਸਿੱਖਣ ਦਾ ਮੌਕਾ ਮਿਲਦਾ ਤੇ ਸਪੈਸ਼ਲੀ ਅਸ਼ਰਫ ਯਾਦ ਗੋਂਦਲ ਸਾਹਿਬ ਜੀ, ਉਹਨਾਂ ਦਾ ਸਟਾਈਲ, ਉਹਨਾਂ ਦੀ ਬੈਠਕ, ਉਹਨਾਂ ਦਾ ਘੋੜਾ ਦੌੜਾਉਣਾ, ਉਹਨਾਂ ਦਾ ਘੋੜਾ ਫੇਰਨਾ ਜੀ, ਮੈਂ ਉਹਨਾਂ ਤੋਂ ਮੁਤਾਸਰ। ਮੇਰਾ ਪੈਗਾਮ ਯੂਥ ਨਾਲੋਂ ਜ਼ਿਆਦਾ ਉਹਨਾਂ ਦੇ ਵਾਲਿदैन ਨੂੰ ਹੈ ਕਿ ਆਪਣੀ ਨੌਜਵਾਨ ਨਸਲ ਜਿਹੜੀ ਹੈ, ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਅੱਛਾ ਮਾਹੌਲ ਦਿਓ, ਅੱਛੀ ਸੁਸਾਇਟੀ ਦਿਓ ਤੇ ਕਿਉਂਕਿ ਮੈਂ ਹੁਣ ਇਸ ਵਕਤ ਨੇਰਾਬਾਜ਼ੀ ਗਰਾਊਂਡ ਵਿੱਚ ਹਾਂ ਤੇ ਮੈਂ ਇਹਦੇ ਵਿੱਚ ਸਮਝਣਾ ਆ ਕਿ ਇੱਕ ਤੇ ਜਨਰੇਸ਼ਨ ਗੈਪ ਜਿਹੜਾ ਉਹ ਖਤਮ ਹੁੰਦਾ। ਇਸ ਗਰਾਊਂਡ ਵਿੱਚ ਤੁਹਾਨੂੰ ਇੱਕੋ ਗੇਮ ਨੂੰ ਇੰਜੋਏ ਕਰਦੇ ਆ, ਪੋਤਾ ਵੀ ਨਜ਼ਰ ਆਵੇਗਾ, ਉਹਦਾ ਵਾਲਦ ਵੀ ਆਵੇਗਾ, ਉਹਦਾ ਦਾਦਾ ਵੀ ਨਜ਼ਰ ਆਵੇਗਾ, 3 ਜਨਰੇਸ਼ਨਾਂ ਤੁਹਾਨੂੰ ਇੱਥੇ। ਫਿਰ ਇਹ ਫੈਮਿਲੀ ਸ਼ੌਕ ਹੈ ਕਿ ਤੁਸੀਂ ਸਾਥੀ ਦੇਖੋਗੇ ਕਿ ਉਹਨਾਂ ਦੇ ਨਾਲ ਬੇਟੇ ਦੌੜ ਰਹੇ ਨੇ, ਬਾਅਦ ਨਾਲ ਭਤੀਜੇ ਦੌੜ ਰਹੇ ਨੇ, ਉਹਨਾਂ ਇੱਕ ਮੇਰਾ ਦੋਸਤ ਹੈ ਉਹਨਾਂ ਨਾਲ ਭਾਂਜੇ ਦੌੜ ਰਹੇ ਨੇ। ਇਸ ਤਰ੍ਹਾਂ ਇਹ ਬੜਾ ਫੈਮਿਲੀ ਸ਼ੌਕ ਹੈ ਤੇ ਉਹਦੇ ਨਾਲ ਇਹ ਹੈ ਕਿ ਕਾਫੀ ਜ਼ਿਆਦਾ ਕੁਰਬਤ ਹੁੰਦੀ ਹੈ ਔਰ ਜਿਹੜਾ ਨੌਜਵਾਨਾਂ ਨੂੰ ਫਿਰ ਆਪਣੇ ਵਡੇਰਿਆਂ ਕੋਲੋਂ ਚੰਗੀਆਂ ਗੱਲਾਂ ਸਿੱਖਣ ਦਾ ਮੌਕਾ ਮਿਲਦਾ ਹੈ, ਜਿਹੜਾ ਇਸ ਗੇਮ ਦਾ ਜ਼ਿਆਦਾ ਹੁਸਨ ਹੈ। ਔਰ ਵੈਸੇ ਵੀ ਸਾਡਾ ਜਿਹੜਾ ਮੁਸਲਮਾਨ ਨੇ
ਇਹਨਾਂ ਦਾ ਤਾਰੀਖ ਦੇ ਵਿੱਚ ਵੀ ਦੇਖਿਆ ਜਾਏ ਕਿ ਘੋੜੇ ਜਾਨਵਰ ਨਾਲ ਇੱਕ ਇਹਨਾਂ ਦੀ ਖਾਸ ਅਟੈਚਮੈਂਟ ਇੱਕ ਰਗਬਤ ਹੈ ਇਸ ਜਾਨਵਰ ਦੀ, ਇੱਕ ਉਨਸੀਅਤ ਇੱਕ ਹੈ ਤੇ ਦੀਨੀ ਵਾਲੇ ਨਾਲ ਵੀ ਇਹਦੀ ਇਹਨੂੰ ਬੜੀ ਫਜ਼ੀਲਤ ਦਿੱਤੀ ਗਈ ਹੈ। ਬਿਲਕੁਲ। ਘਰੋਂ ਆਉਣ ਵਾਲਾ ਹਰ ਸਵਾਰ ਜਿੱਤ ਦੀ ਆਸ ਤੇ ਤਿਆਰੀ ਕਰਕੇ ਆਉਂਦਾ ਏ, ਪਰ ਗੱਲ ਉਹੀ ਏ ਕਿ ਇਹ ਖੇਡ ਮੁਕੱਦਰਾਂ ਦੀ ਏ। ਕਿਤੇ ਛੱਕੇ ਨਾਲੇ ਵਾਹ ਦੀ ਦਾਦ ਤੇ ਕਿਤੇ ਅਗਲੀ ਵਾਰੀ ਦੀ ਤਿਆਰੀ। ਇਹ ਸਭ ਬਾਕੀ ਜਲਸਿਆਂ ਵਾਂਗ ਇੱਥੇ ਵੀ ਹੋ ਰਿਹਾ ਏ। ਇੱਕ ਤਾਂ ਮੈਂ ਇਸ ਵਜ੍ਹਾ ਤੋਂ ਵੀ ਇੱਥੇ ਮੌਜੂਦ ਹਾਂ ਕਿ ਮੇਰੇ ਇਹ ਉਸਤਾਦ ਘਰਾਣੇ ਦਾ ਇਹ ਇਲਾਕਾ ਹੈ। ਮੇਰੇ ਉਸਤਾਦ ਜੀ ਚੌਰੀ ਖੁਦਾਇਆ ਰਹਿਮਤੀ ਗੁੱਜਰ ਮਰਹੂਮ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਜੀ ਜੀ। ਇੱਕ ਤਾਂ ਉਹਨਾਂ ਦਾ ਪਿਆਰ ਖਿੱਚ ਲਿਆ ਹੈ। ਹਾਂਜੀ। ਤੇ ਦੂਸਰੇ ਨੰਬਰ ਤੇ ਭਾਈ ਮੈਨੂੰ ਇਹ ਸਪੈਸ਼ਲ ਦਾਵਤ ਆ ਭਾਈ ਮੁਹੰਮਦ ਯਾਰ ਵੱਲੋਂ ਕਿ ਭਾਈ ਤੁਸੀਂ ਲਾਜ਼ਮੀ ਪਹੁੰਚਣਾ ਹੈ, ਤੇ ਅਗਰ ਨਾ ਪਹੁੰਚਦਾ ਤੇ ਸ਼ਾਇਦ ਮੈਨੂੰ ਉਹ ਮੁਅੱਤਲ ਕਰ ਛੱਡੇ। ਅੱਛਾ ਮੈਂ ਥੋੜਾ ਜਿਹਾ ਨਾ ਫਰਕ ਪੁੱਛਣਾ ਚਾਹ ਰਿਹਾ ਜੀ। ਮਤਲਬ ਉਹਦੇ ਆਪਣੇ ਲਈ ਵੀ ਮੇਲੇ ਹੁੰਦੇ ਨੇ, ਠੀਕ, ਇਹ ਵੀ ਆਪਣਾ ਘਰ ਹੈ, ਇਹ ਵੀ ਜਿਹੜਾ ਨਾ ਉਹ ਭਾਈ ਬੇਸਿਕਲੀ ਇੱਥੇ ਜਿਹੜੇ ਮੇਲੇ ਲੱਗਦੇ ਪਏ ਨੇ ਜ਼ਿਆਦਾਤਰ ਇਹ ਮੇਲੇ ਭਾਈ 2 ਦਿਨ ਦੇ 3 ਦਿਨ ਦੇ ਬਹੁਤ ਅੱਛੇ, ਇਹ ਕੰਮ ਚਲਾਊ ਮੇਲੇ ਨਹੀਂ ਲਗਵਾ ਰਹੇ, ਇਹ ਬਹੁਤ ਅੱਛੇ ਮੇਲੇ ਲੱਗ ਰਹੇ ਨੇ ਸਾਡੇ ਲਈ। ਹੁਣ ਵਨ ਡੇ ਉਸੇ ਡਾਲਿਆ ਚਾਹੁੰਦੇ ਪਏ ਤੇ ਨਾਲ ਹੀ ਚੜਦੇ ਜਾਂਦੇ ਇਹ ਭਾਈ ਇਸ ਵਜ੍ਹਾ ਤੋਂ ਵੀ ਉਹਦੇ ਇਹ ਸ਼ੌਕ ਕੰਮ ਹੁੰਦਾ ਜਾਂਦਾ ਪਿਆ। ਇੱਥੇ 2-3 ਦਿਨ ਇੱਥੇ ਇੱਕ ਮਹਿਮਾਨ ਨਵਾਜ਼ੀ ਬਹੁਤ ਜ਼ਿਆਦਾ, ਬਰਾਗਤ ਬਹੁਤ ਜ਼ਿਆਦਾ, ਇੱਥੇ ਬੰਦੇ ਦੀ ਕਦਰ ਬਹੁਤ ਜ਼ਿਆਦਾ। ਔਰ ਦੂਸਰੇ ਨੰਬਰ ਤੇ ਭਾਈ ਤੁਸੀਂ ਵੇਖ ਲਓ ਇੱਕ 2 ਮਾਲਕ ਦੌੜਦੇ ਪਏ ਜੀ ਟੀਮ ਦੇ ਵਿੱਚ। ਹਾਂਜੀ। ਪਹਿਲੇ ਇਹ ਅਸੂਲ ਨਾ, ਹੁਣ ਇਹ ਅਸੂਲ ਰੱਖਿਆ ਤੇ ਹੁਣ ਸ਼ੌਕ ਜ਼ਿਆਦਾ ਵੱਧ ਗਿਆ। ਇਹ ਗੱਲ ਹੈ ਜੀ ਜਿਹਦੀ ਵਜ੍ਹਾ ਤੋਂ ਸ਼ੌਕ ਮਤਲਬ ਤੁਸੀਂ ਆਦੇ ਹੋ ਕਿ ਇਸ ਪਾਸੇ ਸ਼ੌਕ ਜਿਹੜਾ ਨਾ ਉਹਦਾ ਰੁਝਾਨ ਹੈ, ਉਦੋਂ ਆਪਣੇ ਨੂੰ ਨਿਕਲ ਕੇ ਇਹਦੇ ਸ਼ਿਫਟ ਹੋ ਰਿਹਾ। ਇਹ ਵੇਖੋ ਨਾ 1200-1400 ਘੋੜਾ ਆਇਆ ਤੇ ਇਹ ਬਹੁਤ ਵੱਡਿਆਂ ਮੇਲਿਆਂ ਸ਼ੁਮਾਰ ਹੈ। ਹਾਂਜੀ, ਬੜੀ ਬਾਤ ਹੈ। 1200-1400 ਸਵਾਰ ਜਿਹੜਾ ਨਾ ਤੇ 1300-1270-80 ਸਵਾਰ ਜੀ। ਉਹ ਨਾਲੇ ਇਦਲੇ ਜਿਹੜਾ ਮੇਰੇ ਉਸਤਾਦ ਖੁਦਾਯਾਰ ਔਰਾਂ ਦਾ ਇਹ ਇਲਾਕਾ ਹੈ, ਹਰ ਤੀਸਰਾ ਬੱਚਾ ਬੰਦਾ ਅਸੀਂ ਮੋਟਰਵੇ ਸਾਲਮ ਲਾਂਦੇ ਨਾਲ ਹੀ ਸਾਨੂੰ ਹਰ ਬੰਦੇ ਨੂੰ ਮਤਲਬ ਮੈਨੂੰ ਬੇਸਿਕਲੀ ਇਸ ਗਰਾਊਂਡ ਦਾ ਨਾਂ ਪਤਾ ਜੀ। ਮੈਂ ਜਿਵੇਂ ਨਾਮ ਲੈਂਦਾ ਗਿਆ ਮੈਨੂੰ ਫੌਰਨ ਮੈਂ ਇਸ ਗਰਾਊਂਡ ਵਿੱਚ ਪਹੁੰਚ ਗਿਆ। ਹਰ ਛੋਟਾ ਵੱਡਾ, ਚਾਹੇ ਉਹ ਅੱਡੇ ਤੇ ਬੈਠਾ ਹੈ, ਚਾਹੇ ਛੋਟੀ ਦੁਕਾਨ ਹੈ, ਚਾਹੇ ਵੱਡੀ ਦੁਕਾਨ 'ਚ, ਭਾਈ ਖੁਦਾ ਯਾਰ ਨੂੰ ਉਹ ਜਾਣਦੇ ਨੇ। ਸਵਾਰਾਂ ਤੇ ਕਾਫੀ ਜ਼ਿਆਦਾ ਇਹ ਡਿਪੈਂਡ ਕਰਦਾ ਹੈ ਮੇਲੇ ਦਾ। ਅਸੀਂ ਸਵਾਰ ਆਪ ਜਦੋਂ ਅੰਦਰ ਜਾਂਦੇ ਹਾਂ ਨਾ, ਨਾਲ ਸਾਡੇ 4 ਸੰਗੀ ਵੀ ਅੰਦਰ। ਅਸਲ ਵਿੱਚ ਸਾਨੂੰ ਇਹ ਸਵਾਰਾਂ ਨੂੰ ਆਪ ਹੀ ਕੰਟਰੋਲ ਕਰਨਾ ਚਾਹੀਦਾ ਹੈ, ਆਪ ਹੀ ਅਵੋਇਡ ਕਰਨਾ ਚਾਹੀਦਾ ਹੈ ਕਿ ਇਹ ਕੋ ਅੱਲਾਹ ਪਾਕ ਕਿਸੇ ਵੀ ਬੁਰੇ ਕੰਮ ਬੁਰੇ ਹਾਦਸੇ ਤੋਂ ਇਹ ਬਚਾਵੇ। ਇਹ ਹੁਣ ਇੱਥੇ ਵੇਖੋ ਕਿੰਨੇ ਅੱਛੇ ਡਿਸਪਲਿਨ ਹੈ, ਵਰਦੀ ਹੈ, ਸਾਂਗ ਹੈ, ਔਰ ਹੱਤਾ ਕਿ ਕੁੱਲੇ ਤੋਂ ਬਗੈਰ ਇੱਥੇ ਦੌੜਨਾ ਫਾਉਲ ਹੈ ਜੀ, ਪਲੰਟੀ ਹੈ। ਇਹ ਵੇਖੋ ਨਾ ਅਸੂਲ ਕਾਨੂੰਨ ਹੈ ਨਾ ਪੂਰਾ, ਮਤਲਬ ਇੱਕ ਖੇਡ। ਜਿਵੇਂ ਹੁਸੈਨਾਬਾਦ ਸੈਯਦ ਦਾ ਜਲਸਾ ਲੱਗਦਾ ਜੀ, ਉੱਥੇ ਘੋੜੇ ਜਿਹੜੇ ਨੇ ਉਹ ਅੱਛੇ ਘੋੜੇ ਸਿਰਫ, ਔਰ ਟਾਈਮਿੰਗ ਜਿਨ੍ਹਾਂ ਦੀ 11 ਸਕਿੰਟ ਜਾਂ 12 ਜਾਂ 14 ਇੱਕ ਕਾਨੂੰਨ ਦੇ ਮੁਤਾਬਿਕ ਇੱਥੇ ਨੇਜ਼ਾਬਾਜ਼ੀ ਹੋ ਰਹੀ ਹੈ, ਜਿਹਦੇ ਵਿੱਚ ਇਹ ਕਾਮਯਾਬ ਮਤਲਬ ਵਾਕ ਤੋਂ ਲੈ ਕੇ ਫਿਰ ਘੋੜੇ ਦਾ ਸਟਾਰਟਿੰਗ ਐਂਡ ਤੱਕ। ਜ਼ਬਰਦਸਤ। ਇੱਕ ਸ਼ਾਨਦਾਰ ਮੇਲਾ ਆਪਣੇ ਆਖਰੀ ਮਰਲੇ 'ਚ ਤੇ ਜਿੱਤਣ ਵਾਲੀਆਂ ਟੀਮਾਂ ਲਈ ਇਹ ਘੜੀ ਬੜੀ ਵੱਡੀ ਏ, ਕਿਉਂ ਜੇ ਮੇਲੇ ਜਲਸੇ ਜਿੱਤਣਾ ਉਂਝ ਤੇ ਭਾਵੇਂ ਇਹਨਾਂ ਵੀਰਾਂ ਲਈ ਆਮ ਜੀ ਗੱਲ ਹੋਵੇ, ਪਰ ਇੱਥੇ ਜਿੱਥੇ ਪੂਰੇ ਮੁਲਕ ਦੇ ਸਵਾਰ ਤੇ ਸ਼ੌਕੀਨ ਮੌਜੂਦ ਨੇ, ਇੱਥੇ ਬਾਜ਼ੀ ਮਾਰਨ ਦਾ ਸਵਾਦ ਹੀ ਕੁਝ ਵੱਖਰਾ ਹੈ। ਦਿਨ ਟਲ ਗਿਆ ਹੈ ਤੇ ਜਿੱਤਣ ਵਾਲੀਆਂ ਟੀਮਾਂ ਤੇ ਸਵਾਰਾਂ ਦੇ ਨਾਮਾਂ ਦਾ ਐਲਾਨ ਹੋ ਰਿਹਾ ਹੈ। ਖੇਡ ਦੇ ਆਖਰ ਤੇ ਸੈਕਸ਼ਨ ਤੇ ਸਿੰਗਲ ਮੁਕਾਬਲਿਆਂ 'ਚ ਮੈਦਾਨ ਮਾਰਨ ਵਾਲੀਆਂ ਟੀਮਾਂ 'ਚ ਇਨਾਮ ਤਕਸੀਮ ਕੀਤੇ ਗਏ। ਇਹ ਮੇਲਾ ਜਿੱਥੇ ਹੋਰ ਕਈ ਹਿਸਾਬ ਕਿਤਾਬ ਨਾਲ ਬਿਹਤਰੀਨ ਹੈ, ਉੱਥੇ ਹੀ ਭਾਈ ਯਾਸਰ ਮੁਜਾਹਿਦ ਤੇ ਭਾਈ ਮੁਦੱਸਰ ਅਲੀ ਹੋਰਾਂ ਤੇ ਉਹਨਾਂ ਦੇ ਕਮੇਟੀ ਦੇ ਬਾਕੀ ਜੀਆਂ ਵੱਲੋਂ ਖਿਦਮਤ ਤੇ ਮਹਿਮਾਨ ਨਵਾਜ਼ੀ ਦੀ ਕੋਈ ਕਸਰ ਨਹੀਂ ਛੱਡੀ ਗਈ। ਪਿਆਰ, ਮੁਹੱਬਤ ਤੇ ਲਾਡ, ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਥੋਂ ਲੈ ਕੇ ਚੱਲੇ ਹਾਂ। ਵੀਡੀਓ ਜੇ ਪਸੰਦ ਆਈ ਹੋਵੇ ਤੇ ਆਪਣੇ ਵੀਰਾਂ ਨੂੰ ਇਹਦਾ ਫੀਡਬੈਕ ਜ਼ਰੂਰ ਦੇਣਾ, ਜੇ ਸਾਡਾ ਕੁੱਲ ਅਸਾਸਾ ਤੁਹਾਡਾ ਪਿਆਰ ਤੇ ਲਾਡ ਹੀ ਹੈ। ਆਪਣੇ ਵੀਰ ਸਬੀਉਲ ਹਸਨ ਖਾਨ ਤੇ ਟੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।